ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇਸ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 1 ਅਪ੍ਰੈਲ 2026 19 ਚੇਤ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਰੀਲੈਂਡ ਤੋਂ ਸਰਦਾਰ ਹਰਜੀਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਨਾਲ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜੀਤ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਕ੍ਰਾਈਸਿਸ ਦੇ ਹਵਾਲੇ ਨਾਲ ਕਿ ਈਰਾਨ ਕ੍ਰਾਈਸਿਸ ਨੇ ਦੁਨੀਆ ਭਰ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਕੀਤਾ ਔਰ ਅਮਰੀਕਾ, ਇਜ਼ਰਾਈਲ ਤੇ ਈਰਾਨ ਵੱਲੋਂ ਜਿੱਥੇ ਜ਼ਮੀਨੀ ਪੱਧਰ ਤੇ ਇੱਕ ਦੂਸਰੇ ਦੇ ਖਿਲਾਫ ਹਮਲੇ ਜਾਰੀ ਹਨ, ਉੱਥੇ ਆਪੋ ਆਪਣੇ ਹਿੱਤਾਂ ਮੁਤਾਬਕ ਸ਼ਬਦ ਜੰਗ ਯਾਨੀ ਕਿ ਨੈਰੇਟਿਵ ਦੀ ਲੜਾਈ ਜਿਹੜੀ ਹੈ ਉਹ ਵੀ ਜਾਰੀ ਹੈ। ਸੋ ਪ੍ਰੈਜ਼ੀਡੈਂਟ ਟਰੰਪ ਵੱਲੋਂ ਅੱਜ ਸ਼ਾਮ ਨਿਊਯਾਰਕ ਟਾਈਮ 9 ਵਜੇ ਅਮਰੀਕਨ ਲੋਕਾਂ ਲਈ ਸੁਨੇਹਾ ਦਿੱਤਾ ਜਾਣਾ ਹੈ ਜਿਹੜਾ ਕਿ ਇਸ ਜੰਗ ਦੇ ਭਵਿੱਖ ਨੂੰ ਸਪਸ਼ਟ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਮੈਰੀਲੈਂਡ ਤੋਂ ਵੀਰ ਹਰਜੀਤ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹਾਲਾਂਕਿ ਇਸ ਵੀਰ ਦੀ ਹਮੇਸ਼ਾ ਇਹ ਚਾਹਨਾ ਹੁੰਦੀ ਹੈ ਕਿ ਬਿਲਕੁਲ ਉਹਨਾਂ ਦਾ ਨਾਂ ਨਾ ਲਿਆ ਜਾਏ, ਪਰ ਮੈਨੂੰ ਬਹੁਤ ਵਾਰ ਲੱਗਦਾ ਹੁੰਦਾ ਹੈ ਕਿ ਵੀ ਜਿਹੜੇ ਵੀਰ ਭੈਣਾਂ ਨਿਸ਼ਕਾਮ ਤੌਰ ਦੇ ਉੱਤੇ ਇਸ ਕਿਸਮ ਦੇ ਜਜ਼ਬੇ ਨਾਲ ਪੰਥ ਨੂੰ ਸਮਰਪਿਤ ਨੇ, ਸਗੋਂ ਉਹਨਾਂ ਦਾ ਜ਼ਿਕਰ ਕਰਨਾ ਹੋਰ ਵੀ ਜ਼ਰੂਰੀ ਹੁੰਦਾ ਹੈ ਤਾਂ ਕਿ ਇੱਕ ਤਾਂ ਇਹ ਸਾਡੇ ਵੱਲੋਂ ਇੱਕ ਥੈਂਕਫੁਲਨੈਸ ਵੀ ਹੈ ਕਿ ਅਸੀਂ ਇਸ ਕਿਸਮ ਦੇ ਵੀਰਾਂ ਭੈਣਾਂ ਦੀ ਇਸ ਸੁਚੱਜੀ ਕਮਾਈ ਨੂੰ, ਉਹਨਾਂ ਦੀ ਸੁਚੱਜੀ ਭਾਵਨਾ ਨੂੰ ਆਦਰ ਦਿੰਦੇ। ਦੂਸਰੇ ਪਾਸੇ ਇਸ ਦੇ ਨਾਲ ਅਸੀਂ ਦੂਸਰੇ ਵੀਰ ਭੈਣਾਂ ਵੀ ਜਿਹੜੇ ਹੋਰ ਪਾਸੇ ਵੀ ਜਿਹੜੇ ਨੇ ਮਦਦ ਕਰਦੇ ਨੇ ਉਹਨਾਂ ਨੂੰ ਅਸੀਂ ਮੋਟੀਵੇਟ ਵੀ ਕਰਨਾ ਚਾਹੁੰਦੇ ਹਾਂ, ਕਿਉਂਕਿ ਜੇ ਇਸ ਵੇਲੇ ਪਿਛਲੇ ਲਗਭਗ 14 ਸਾਲ ਤੋਂ ਅਸੀਂ ਇਸ ਪ੍ਰੋਗਰਾਮ ਨੂੰ ਕੰਟੀਨਿਊ ਕਰ ਪਾ ਰਹੇ ਹਾਂ, ਸਾਡੇ ਕੋਈ ਵੱਡੇ ਕੋਈ ਅਮੀਰ ਡੋਨਰ ਨਹੀਂ ਨੇ, ਕੋਈ ਇਸ ਕਿਸਮ ਦੀ ਡਾਇਰੈਕਟਰਸ਼ਿਪ ਨਹੀਂ ਹੈ ਜਿਹੜੇ ਕਿ ਡਿਕਟੇਟ ਕਰਨ, ਕੋਈ ਪ੍ਰੋਫਿਟ ਲਾਈਨ ਨਹੀਂ ਹੈ। ਇਹ ਅਦਾਰਾ ਟੀਵੀ 84 ਜਿਹੜਾ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਦੇ ਥੱਲੇ ਰਜਿਸਟਰਡ ਹੈ, ਨਾਨ ਪ੍ਰੋਫਿਟ ਅਦਾਰਾ ਹੈ। ਸੋ ਜ਼ਾਹਰ ਹੈ ਕਿ ਸਾਡੇ ਬਹੁਤ ਸਾਰੇ ਜਿਹੜੇ ਟੀਮ ਮੈਂਬਰ ਨੇ, ਜ਼ਾਹਰ ਹੈ ਉਹ ਪੇਡ ਨੇ, ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਜਿਹੜੇ ਨੇ ਉਹ ਸੈਲਫਲੈਸ ਸਰਵਿਸ ਦੇ ਤੌਰ ਤੇ ਆਪਣੀਆਂ ਸੇਵਾਵਾਂ ਵੀ ਦਿੰਦੇ ਨੇ। ਸੋ ਇਸ ਦੇ ਲਈ ਇਹ ਜ਼ਰੂਰੀ ਹੈ, ਇਹ ਠੀਕ ਹੈ ਕ੍ਰਾਈਸਿਸ, ਕਰੰਚ, ਇਕੋਨਮੀ ਦੇ ਆਧਾਰਿਤ ਔਰ ਦੂਸਰੇ ਬਰਾਬਰ ਨੇ ਔਰ ਹੋਰ ਵੀ ਬਹੁਤ ਸਾਰੇ ਜਿਹੜੇ ਚੈਲੰਜਸ ਸਾਡੇ ਸਾਹਮਣੇ ਨੇ। ਖਾਸ ਤੌਰ ਤੇ ਬੇਸ਼ੱਕ YouTube ਇੱਕ ਦੁਨੀਆ ਦੇ ਵਿੱਚ ਬਹੁਤ ਸਾਰਿਆਂ ਲਈ ਆਮਦਨ ਦਾ ਸਾਧਨ ਵੀ ਬਣਿਆ, ਜਿਹਦੇ 'ਚ ਕਿ ਕ੍ਰੀਏਟਿਵਨੈਸ ਵੀ ਆਈ ਹੈ ਕਿ ਆਪੋ ਆਪਣੀਆਂ ਰੀਲਾਂ ਬਣਾ ਕੇ ਪਾ ਕੇ ਉਹਦੇ ਫੋਲੋਅਰਸ ਔਰ ਦੂਸਰੇ ਤੀਸਰੇ ਦੇ ਨਾਲ ਉਹ
ਅਰਨ ਕਰਦੇ ਨੇ ਔਰ ਬਹੁਤਿਆਂ ਦੀ ਰੋਟੀ ਰੋਜ਼ੀ ਵੀ ਇਸ ਦੇ ਨਾਲ ਜੁੜ ਗਈ। ਬਿਲਕੁਲ ਲੇਕਿਨ ਅਨਫੋਰਚੂਨੇਟਲੀ ਕਿਉਂਕਿ ਸਾਡਾ ਮੈਸੇਜ ਬੜਾ ਕਲੀਅਰ ਹੈ, ਜਿਹੜਾ ਇੰਡੀਅਨ ਸਟੇਟ ਦੇ ਨਾਲ ਸਿੱਧੀ ਸਿੱਧੀ ਟੱਕਰ ਹੈ, ਔਰ ਜਿਹੜੇ ਇਹਨਾਂ ਅਦਾਰਿਆਂ ਦੇ ਉੱਤੇ ਉਹ ਫੇਸਬੁੱਕ ਹੋਏ, ਯੂਟਿਊਬ ਹੋਏ, ਇੰਸਟਾਗ੍ਰਾਮ ਹੋਏ ਜਾਂ ਐਕਸ ਹੋਏ, ਇਸ ਦੇ ਉੱਤੇ ਵੀ ਇੰਡੀਅਨ ਸਿਸਟਮ ਦੇ ਚਾਟੜੇ ਹੀ ਬੈਠੇ ਹੋਏ ਨੇ ਤੇ ਜਾਂ ਦੂਸਰੇ ਵੀ ਨੇ। ਮਕਸਦ ਤਾਂ ਇਹ ਸਾਰੇ ਸੋਸ਼ਲ ਪਲੇਟਫਾਰਮਸ ਦਾ ਵੀ ਮਨੀ ਕਲੈਕਟਿੰਗ ਹੀ ਹੈ ਜਾਂ ਪ੍ਰੋਫਿਟ ਬਣਾਉਣਾ ਹੀ ਹੈ। ਜੀ ਸੋ ਇੰਨੀਆਂ ਕੁ ਸ਼ਿਕਾਇਤਾਂ ਉਹ ਆਪਣੇ ਆਈਟੀ ਸੈੱਲ ਔਰ ਦੂਸਰੇ ਤੋਂ ਕਰਵਾ ਦਿੰਦੇ ਨੇ ਕਿ ਸਾਨੂੰ ਉਹਦੇ ਚੋਂ ਮੋਨੀਟਰੀ ਗੇਨ ਤਾਂ ਕੀ ਹੋਣਾ, ਨਹੀਂ ਤਾਂ ਜਿੰਨਾ ਵੱਡਾ ਇਸ ਵੇਲੇ ਸਾਡਾ ਬੇਸ ਹੈ YouTube ਤੇ 2,92,000 ਸਬਸਕ੍ਰਾਈਬਰ ਨੇ, ਔਰ ਜਦੋਂ ਅਸੀਂ ਫੇਸਬੁੱਕ ਔਰ ਦੂਸਰੇ ਤੇ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਪਿਛਲੇ ਪੀਰੀਅਡ 'ਚ ਸਾਡੇ ਫਾਲੋਅਰ ਸੀ ਜਿਹੜੇ ਫਾਲੋ ਕਰਦੇ ਸੀ ਇਸ ਨੂੰ, ਲੇਕਿਨ ਕਿਵੇਂ ਉਹਨੂੰ ਬਲੌਕ ਕੀਤਾ ਗਿਆ, ਡੀਮੋਨੀਟਾਈਜ਼ ਕੀਤਿਆਂ ਦਾ ਇੰਨਾ ਲੰਬਾ ਵਕਤ ਹੋ ਗਿਆ ਕਿ ਅਸੀਂ ਉਸ ਦੀ ਚਾਹਨਾ ਵੀ ਨਹੀਂ ਕਰਦੇ ਹਾਂ। ਸਾਨੂੰ ਤਾਂ ਇਹ ਹੈ ਕਿ ਵੀ ਘੱਟੋ ਘੱਟ ਇਸ ਪਲੇਟਫਾਰਮ, ਜਿਵੇਂ ਇੰਡੀਆ ਦੇ ਵਿੱਚ ਤਾਂ ਟੋਟਲ ਹੁਣ ਤਾਂ ਜੇ ਤੁਸੀਂ ਉਹਨਾਂ ਨੂੰ WhatsApp ਗਰੁੱਪਸ ਆ ਦੂਜੇ 'ਚ ਵੀ ਭੇਜੋ ਤਾਂ ਉਹ ਵੀਡੀਓ ਖੁੱਲ੍ਹਦੀ ਨਹੀਂ ਹੈ। ਉਸ ਦੇ ਲਈ TV84 USA ਜਿਹੜਾ ਹੈ ਉਹ ਉਹਦੀ ਸ਼ੁਰੂਆਤ ਹੋਈ, ਪਰ ਉਸ ਨੂੰ ਵੀ ਉਹ ਬੇਸ਼ੱਕ ਦੇਖਿਆ ਜ਼ਰੂਰ ਜਾਂਦਾ ਹੈ, ਪਰ ਜਿਹੜਾ ਐਲਗੋਰਿਜ਼ਮ ਦੇ ਥੱਲੇ ਦੋਨੋਂ ਹੀ ਸਾਡੇ ਚੈਨਲਸ ਨੂੰ ਜਿਹੜਾ ਉਹਦਾ ਵਿਕਾਸ ਹੈ ਫਰਦਰ, ਨਹੀਂ ਤਾਂ ਹੁਣ ਤੱਕ ਇਹ ਗਿਣਤੀ ਮਿਲੀਅਨਸ ਤੱਕ ਹੋਣੀ ਸੀ ਜਿਸ ਤੇਜ਼ੀ ਨਾਲ ਅਸੀਂ ਵੱਧ ਰਹੇ ਸੀ, ਸਾਨੂੰ ਬਲੌਕ ਕੀਤਾ ਹੋਇਆ। ਪਰ ਇਹਦੇ ਬਾਵਜੂਦ ਜਿੰਨੀ ਦੇਰ ਤੱਕ ਇਹ ਪਲੇਟਫਾਰਮ ਸਾਡੇ ਕੋਲ ਨੇ, ਹਾਲਾਂ ਜ਼ਾਹਰ ਹੈ ਅਮਰੀਕਾ ਕੈਨੇਡਾ ਦੇ ਵਿੱਚ IP ਬਾਕਸ ਰਾਹੀਂ ਹੁੰਦਾ, ਉਹਦੇ 'ਚ ਵੀ ਕਈ ਵਾਰ ਕੋਈ ਉਹਨੂੰ ਸਲੋ ਡਾਊਨ ਕਰ ਦਿੱਤਾ ਜਾਂਦਾ ਹੈ, ਕੁਛ ਹੋਰ ਹੁੰਦਾ ਹੈ, ਲੇਕਿਨ ਸਾਡੀ ਇਹ ਕੋਸ਼ਿਸ਼ ਹੈ ਕਿ ਇਹ ਮੈਸੇਜ ਜਿਹੜਾ ਕਿ ਨੈਰੇਟਿਵ ਦੀ ਜਦੋਂ ਲੜਾਈ ਅਸੀਂ ਕਹਿ ਰਹੇ ਹਾਂ, ਹੁਣ ਜੇ 1 ਮਹੀਨੇ ਤੋਂ ਜ਼ਿਆਦਾ ਜਿਹੜਾ ਈਰਾਨ ਕ੍ਰਾਈਸਿਸ ਲਫ਼ਜ਼ ਮੋਰ ਐਪਰੋਪਰੀਏਟ ਲੱਗਦਾ ਹੈ ਜੇ ਤੁਸੀਂ ਇਹਨੂੰ ਡਿਕਲੇਰੇਸ਼ਨ ਆਫ ਵਾਰ ਕਹੋ, ਕਿਉਂਕਿ ਅਮਰੀਕਾ ਇਜ਼ਰਾਈਲ ਨੇ ਟੁਗੈਦਰਨੈਸ ਦੇ ਨਾਲ 28 ਫਰਵਰੀ ਨੂੰ ਪਹਿਲਾ ਅਟੈਕ ਤਹਿਰਾਨ ਦੇ ਉੱਤੇ ਕਰਕੇ ਉਹਨਾਂ ਦੇ ਆਇਤੁੱਲਾ ਖਮੀਨਾਈ ਸਮੇਤ ਜਿਹੜਾ 60 ਦੇ ਕਰੀਬ ਹਾਇਰ ਆਫੀਸ਼ੀਅਲ, ਜਿਹਦੇ 'ਚ ਉਹਨਾਂ ਦੇ ਜਿਹੜੀ ਈਰਾਨ ਰੈਵੋਲੂਸ਼ਨਰੀ ਗਾਰਡ ਦੇ ਲੀਡਰ ਵੀ, ਉਹਨਾਂ ਦੇ ਇੰਟੈਲੀਜੈਂਸ ਦੇ ਲੀਡਰ ਵੀ, ਉਹਨਾਂ ਦੇ ਹੋਰ ਟੌਪ ਬਰਾਸ ਜਿਹੜੇ ਨੇ ਉਹ ਐਲੀਮੀਨੇਟ ਕਰ ਦਿੱਤੇ ਸੀ। ਆਲਮੋਸਟ 8 ਮਹੀਨੇ ਬਾਅਦ ਜਿਹੜਾ 8 ਮਹੀਨੇ ਪਹਿਲਾਂ 12 ਰੋਜ਼ਾ ਜੰਗ ਹੋਈ, ਉਸ ਤੋਂ ਬਾਅਦ ਨੈਗੋਸ਼ੀਏਸ਼ਨ ਦੀ ਲਾਈਨ ਚੱਲੀ। ਮੇਨ ਮੁੱਦਾ ਜਿਹੜਾ ਸੀ ਉਹ ਨਿਊਕਲੀਅਰ ਨੂੰ ਲੈ ਕੇ ਹੀ ਸੀ ਕਿ ਜੀ ਜਿਹੜਾ ਉਹ ਈਰਾਨ ਬਣਾ ਰਿਹਾ। ਹਾਲਾਂ ਰਿਪੀਟਡਲੀ ਉਦੋਂ ਵੀ 12 ਰੋਜ਼ਾ ਜੰਗ ਦੇ ਵਿੱਚ ਦੋਨਾਂ ਵੱਲੋਂ ਕਲੇਮ ਕੀਤਾ ਗਿਆ, ਅਮਰੀਕਾ ਔਰ ਇਜ਼ਰਾਈਲ ਵੱਲੋਂ, ਕਿ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਜਿਹੜਾ ਬਿਲਕੁਲ ਓਬਲੀਟਰੇਟ ਕਰ ਦਿੱਤਾ ਗਿਆ, ਉਹਨੂੰ ਖ਼ਤਮ ਕਰ ਦਿੱਤਾ ਗਿਆ ਜਾਂ ਦੂਸਰਾ, ਔਰ ਇਸੇ ਲਈ ਮੁੜ ਕੇ ਉਹ ਨਾ ਉਹਨੂੰ ਡਿਵੈਲਪ ਕਰ ਸਕੇ। ਨੈਗੋਸ਼ੀਏਸ਼ਨ ਵੀ ਚੱਲੀ, ਉਸ ਦੇ ਵਿੱਚ ਜਿਹੜਾ ਉਹ ਓਮਾਨ ਦਾ ਆਪਣਾ ਰੋਲ ਚੱਲ ਰਿਹਾ ਸੀ। ਗੱਲਬਾਤ ਦੇ ਸੈਸ਼ਨ ਜਿਹੜੇ ਨੇ ਉਹ ਜਨੀਵਾ ਦੇ ਵਿੱਚ ਫਾਈਨਲ ਸੈਸ਼ਨ ਹੋਇਆ, ਬੜੀ ਹੋਪ ਜਾਗੀ, ਲੇਕਿਨ ਅਚਾਨਕ 28 ਫਰਵਰੀ ਨੂੰ, ਜੇ ਇਸ ਤੋਂ ਇੱਕ ਅੱਧੀ ਰਾਤ ਪਹਿਲਾਂ, ਨੈਤਨਯਾਹੂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਆਪਣੇ ਟਰੈਪ ਦੇ ਵਿੱਚ ਫਸਾਇਆ, ਇਹ ਕਹਿ ਕੇ ਕਿ ਵੀ ਇਸ ਵੇਲੇ ਸਾਰੀ ਸਾਡੇ ਕੋਲ ਮੋਸਾਦ ਕੋਲ ਬੜੀ ਜਿਹੜੀ ਹੈ ਕਲੀਅਰ ਇੰਟੈਲੀਜੈਂਸ ਹੈ ਕਿ ਸਾਰੀ ਲੀਡਰਸ਼ਿਪ ਇੱਕ ਥਾਂ ਤੇ ਇਕੱਠੀ ਹੈ, ਇੱਕ ਸਟ੍ਰਾਈਕ ਦੇ ਵਿੱਚ ਹੀ ਅਸੀਂ ਇਸ ਨੂੰ ਖਤਮ ਕਰ ਦੇਣਾ, ਸਾਰੀ ਲੀਡਰਸ਼ਿਪ ਨੂੰ। ਲੋਕ ਜਿਹੜੇ ਨੇ ਸੜਕਾਂ 'ਤੇ ਨਿਕਲ ਆਉਣਗੇ, ਰਜੀਮ ਚੇਂਜ ਹੋਏਗਾ, ਔਰ ਫਿਰ ਅਸੀਂ ਜਿਹੜਾ ਉਹ ਆਪੇ ਉੱਥੇ ਆਪਣੀਆਂ ਫੌਜਾਂ ਵੀ ਭੇਜਾਂਗੇ ਔਰ ਉਹਨਾਂ ਦਾ ਤੇਲ ਵੀ ਲੁੱਟਾਂਗੇ ਔਰ ਦਿਸ। ਇਹ ਠੀਕ ਹੈ ਕਿ ਈਰਾਨ ਐਜ਼ ਏ ਜਿਹੜੇ ਪੋਸਟ 9/11 7 ਇਸਲਾਮਿਕ ਮੁਲਕ ਜਿਨ੍ਹਾਂ ਨੂੰ ਡੀਸਟੈਬਲਾਈਜ਼ ਕੀਤਾ ਜਾਣਾ ਸੀ ਜਾਂ ਜਿਨ੍ਹਾਂ ਨੂੰ ਭੰਨਿਆ ਜਾਣਾ ਸੀ, ਉਹ ਉਸ ਲਿਸਟ ਦੇ ਵਿੱਚ ਸ਼ਾਮਲ ਸੀ। ਲੇਕਿਨ 4-5 ਅਮਰੀਕਨ ਪ੍ਰੈਜ਼ੀਡੈਂਟ 9/11 ਤੋਂ ਬਾਅਦ ਆਏ, ਉਹਨਾਂ ਦੇ ਵਿੱਚ ਜੂਨੀਅਰ ਬੁਸ਼ ਵੀ ਸੀ, ਓਬਾਮਾ ਵੀ ਸੀ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬਾਈਡਨ ਤੋਂ ਪਹਿਲਾਂ ਟਰੰਪ ਦੀ ਪਹਿਲੀ ਟਰਮ ਵੀ ਆਈ, ਔਰ ਇਸ ਸਾਰੇ ਦੇ ਬਾਵਜੂਦ ਹਰ ਅਮਰੀਕਨ ਪ੍ਰੈਜ਼ੀਡੈਂਟ ਇਹ ਸਮਝਦਾ ਸੀ ਕਿ ਵੀ ਈਰਾਨ ਦੇ ਵਿੱਚ ਜਿਹੜੀ ਕੋਈ ਕਿਸੇ ਲੈਵਲ ਦਾ ਵੀ ਪਾਰਟ ਹੋਣਾ ਉਹ ਇੰਨਾ ਈਜ਼ੀ ਨਹੀਂ ਹੈ। ਔਰ ਜ਼ਾਹਰ ਹੈ ਵੀ ਅਮਰੀਕਨ ਆਰਮੀ ਔਰ ਜਿਹਨੇ ਬਹੁਤ ਸਾਰੇ ਆਪਣੇ ਤਜਰਬੇ ਅਮਰੀਕਨ ਆਰਮੀ ਨੇ ਸੈਕੰਡ ਵਰਲਡ ਵਾਰ ਦੇ ਵੇਲੇ ਵੀ ਟਫ ਬੈਟਲਸ ਅਮਰੀਕਨ ਫੌਜ ਨੇ ਲੜੀਆਂ ਨੇ, ਉਸ ਤੋਂ ਬਾਅਦ ਉਹ ਕੋਰੀਅਨ ਵਾਰ ਹੋਏ, ਵਿਤਨਾਮ ਵਾਰ ਹੋਏ, ਈਵਨ ਭਾਵੇਂ ਸਰਬੀਆ ਦੇ ਖਿਲਾਫ ਨੈਟੋ ਦੇ ਨਾਲ ਹੀ ਬਰੀਫ ਸੀ, ਉਹ ਵੀ ਸਟ੍ਰੈਟਜੀ ਬੜੀ ਠੀਕ ਸਟ੍ਰੈਟਜੀ ਸੀ। ਔਰ ਅਫਗਾਨਿਸਤਾਨ ਵਾਰ 20 ਸਾਲ ਉੱਥੇ ਫਸ ਗਏ, ਹਾਲਾਂ ਉਹਦੇ 'ਚ ਕੈਜੂਐਲਟੀਜ਼ ਥੋੜ੍ਹੀਆਂ ਲਈਆਂ ਅਮਰੀਕਾ ਨੇ, ਕਿਉਂਕਿ ਪਿਛਲੇ ਵਿਤਨਾਮ ਜਾਂ ਕੋਰੀਆ ਦਾ ਐਕਸਪੀਰੀਅੰਸ ਸੀ, ਵੂੰਡਡ ਜ਼ਿਆਦਾ ਸੀ। ਜਾਂ ਜਦੋਂ ਤੁਸੀਂ ਕਿਸੇ ਜੰਗ ਦੇ ਥੀਏਟਰ ਨੂੰ ਦੇਖਦੇ ਹੋ
ਤੇ ਮਹਿਜ਼ ਇਹ ਕੋਈ ਡਾਟਾ ਨਹੀਂ ਹੈ ਕਿ ਵੀ ਤੁਸੀਂ ਇਹ ਕਹੋ ਜੀ ਉੱਥੇ 3000 ਮਰਿਆ ਸੀ, ਇੱਥੇ ਜਿਹੜੇ ਨੇ ਅਜੇ ਤੱਕ 14 ਮਰੇ ਨੇ। ਜੋ ਤੁਸੀਂ ਇਹ ਅੰਦਾਜ਼ਾ ਲਾਓ ਕਿ ਵੀ ਕਿੰਨੇ ਲੋਕ ਜ਼ਖਮੀ ਹੁੰਦੇ ਨੇ। ਫਿਰ ਜਿਹੜਾ ਜ਼ਖਮੀ ਹੁੰਦਾ ਹੈ, ਵੂੰਡਡ ਹੁੰਦਾ ਹੈ ਜੰਗ ਦੇ ਮੈਦਾਨ ਦੇ ਵਿੱਚ, ਜਾਂ ਜਿਵੇਂ ਹੁਣ ਅਮਰੀਕਨ ਬੇਸਿਸ ਦੇ ਵਿੱਚ ਜਿਹੜੇ ਹੋਏ, ਕਿਸੇ ਦੀ ਲੱਤ ਉੱਡ ਜਾਂਦੀ ਹੈ, ਕਿਸੇ ਦੀ ਬਾਂਹ ਉੱਡ ਜਾਂਦੀ ਹੈ, ਉਹ ਆਰੀ ਹੁੰਦੇ ਨੇ। ਔਰ ਫਿਰ ਉਹਨਾਂ ਦੀ ਟੇਕ ਕੇਅਰ ਕਰਨ ਲਈ, ਔਰ ਇਹ ਬਹੁਤ ਪਹਿਲਾਂ 20th ਸੈਂਚੁਰੀ ਜਰਨਲ ਨੇ ਕਿਹਾ ਸੀ ਕਿ ਵੀ ਜੰਗ ਦੇ ਮੈਦਾਨ ਦੇ ਵਿੱਚ ਜਿਹੜਾ ਵੂੰਡਡ ਸੋਲਜਰ ਹੈ ਉਹ ਜ਼ਿਆਦਾ ਸਾਡੇ ਲਈ ਨੁਕਸਾਨਦੇਹ ਹੈ ਦੈਨ ਮਰੇ ਨਾਲੋਂ। ਉਹਦਾ ਕਾਰਨ ਇੱਕ ਤਾਂ ਉਸ ਨੂੰ ਸਾਰੀ ਉਮਰ ਪੈਨਸ਼ਨ ਔਰ ਦੂਜੀ ਦੇਣੀ ਪੈਂਦੀ ਹੈ, ਐਕਟਿਵ ਡਿਊਟੀ ਨਹੀਂ ਜੁਆਇਨ ਕਰਦੇ। ਫਿਰ ਜਿਹੜਾ ਇੱਕ ਬਿਮਾਰ ਹੈ ਉਹਦੇ ਲਈ 3 ਬੰਦੇ ਉਹਦੀ ਟੇਕ ਕੇਅਰ ਕਰਨ ਵਾਲੇ ਹੁੰਦੇ ਨੇ। ਫਿਰ ਜਦੋਂ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਉੱਡਦੀਆਂ ਨੇ, ਤੁਸੀਂ ਉਹਨਾਂ ਦੀ ਜਿਹੜੀਆਂ ਐਂਪੂਟੇਸ਼ਨਸ ਔਰ ਦੂਸਰਾ ਦੇਖੋ, ਬਹੁਤ ਐਕਸਪੈਂਸਿਵ ਮੈਡੀਕਲ ਪਾਰਟ ਹੁੰਦਾ। ਔਰ ਇਕੱਲਾ ਇਹ ਨਹੀਂ, ਜੇ ਤੁਸੀਂ ਸਾਰੀਆਂ ਵਾਰਸ ਦੇਖੋ, ਵਿਤਨਾਮ, ਹੁਣ ਮੈਂ ਬਹੁਤ ਵਾਰ ਦੇਖਦਾ ਵੀ ਜਿਹੜੇ ਅਮਰੀਕਾ ਦੇ ਵਿੱਚ ਖੁੱਲ੍ਹ ਕੇ ਵਾਰ ਦੇ ਖਿਲਾਫ ਨੇ ਕਿ ਬਈ ਇਹ ਸਾਡੀ ਜੰਗ ਨਹੀਂ ਹੈ, ਉਹਨਾਂ 'ਚ ਤੁਹਾਨੂੰ ਬਹੁਤ ਸਾਰੇ ਮਿਲਟਰੀ ਦੇ ਉਹ ਵੈਟਰਨ ਹੋਣਗੇ, ਮਿਲਣਗੇ, ਜਿਹੜੇ ਜਿਨ੍ਹਾਂ ਨੇ, ਕਿਸੇ ਨੇ ਵਿਤਨਾਮ ਵਾਰ ਲੜੀ ਹੈ, ਕਿਸੇ ਨੇ ਕੋਰੀਅਨ ਵਾਰ ਲੜੀ ਹੈ। ਕਿਉਂਕਿ ਜਿਹੜੇ ਪੋਸਟ ਵਾਰ ਇਫੈਕਟ, ਬੇਸ਼ੱਕ ਅਫਗਾਨਿਸਤਾਨ 'ਚ 20 ਸਾਲ 'ਚ ਕੈਜੂਅਲਟੀਜ਼ ਅਮਰੀਕਨਾਂ ਦੀਆਂ ਬਹੁਤੀਆਂ ਨਹੀਂ ਹੋਈਆਂ, ਨੈਟੋ ਦੀਆਂ ਹੋਰ ਵੀ ਘੱਟ ਹੋਈਆਂ, ਲੇਕਿਨ ਬਹੁਤ ਸਾਰੇ ਜਿਹੜੇ ਨੇ ਉਹ ਮੈਂਟਲੀ ਡਿਸਟਰਬ ਹੋ ਜਾਂਦੇ ਨੇ, ਉਹ ਨਾਰਮਲ ਨਹੀਂ ਰਹਿੰਦੇ। ਔਰ ਉਸ ਤੋਂ ਬਾਅਦ ਜੇ ਅਮਰੀਕਾ ਦੇ ਵਿੱਚ ਸੀਰੀਅਲ ਕਿਲਿੰਗਸ ਹੋਈਆਂ ਨੇ, ਜਾਂ ਕਈ ਵਾਰੀ ਹੋਮੀਸਾਈਡ, ਘਰ ਦੇ ਵਿੱਚ ਵਾਇਲੈਂਸ ਹੋਈ ਹੈ, ਜਾਂ ਸੁਸਾਈਡ, ਉਹਨਾਂ 'ਚ ਵੀ ਬਹੁਤ ਸਾਰੇ ਤੁਹਾਨੂੰ ਉਹੀ ਸਾਬਕਾ ਫੌਜੀ ਮਿਲਣਗੇ। ਕਿਉਂਕਿ ਫੈਮਲੀਜ਼ ਤੋਂ ਦੂਰ ਆਲ ਦਾ ਟਾਈਮ ਜੰਗ ਦੇ ਉਹਨਾਂ ਡਰ ਦੇ ਵਿੱਚ ਰਹਿਣਾ, ਇੱਕ ਹੋਰ ਕਿਸਮ ਦਾ ਮਾਹੌਲ। ਤੁਸੀਂ ਕਈ ਵਾਰ ਤੁਰੇ ਜਾਂਦੇ ਤਾਂ ਤੁਸੀਂ ਇੱਕ ਦੇਖ ਲਓ ਕਿ ਸੜਕ ਦੇ ਵਿੱਚ ਕੁੱਤਾ ਹੀ ਕਿਸੇ ਟਾਇਰ ਦੇ ਥੱਲੇ ਆ ਕੇ ਮਰਿਆ ਹੋਏ, ਉਹ ਇਮੇਜ ਤੁਹਾਨੂੰ ਸ਼ਾਮ ਤੱਕ ਤੁਹਾਡੇ ਸਾਹਮਣੇ ਹੁੰਦਾ, ਜਾਂ ਕੋਈ ਵੀ ਜਾਨਵਰ। ਸੋ ਜਿੱਥੇ ਤੁਸੀਂ 4 ਚੁਫੇਰੇ ਮੌਤ ਦਾ ਨਾਚ ਦੇਖ ਰਹੇ ਹੁੰਦੇ ਹੋ, ਇਹ ਨਾਰਮਲ ਹਾਲਾਤ ਨਹੀਂ ਰਹਿੰਦੇ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੀ ਜਿਹੜਾ ਹੈ, ਬਹੁਤ ਵਾਰ ਜਿਹੜੇ ਜੰਗ ਦੇ ਮੈਦਾਨ 'ਚ ਰਹੇ, ਜਿਨ੍ਹਾਂ ਨੇ ਆਪਣੇ ਸਾਥੀਆਂ ਨੂੰ ਮਰਦੇ ਦੇਖਿਆ, ਜਿਹੜੇ ਕਈ ਖੁਦ ਜਿਹੜੇ ਨੇ ਜ਼ਖਮੀ ਹੋਏ ਔਰ ਦੂਸਰੇ ਹੋਏ, ਉਹਨਾਂ 'ਚ ਜਿਹੜੇ ਨੇ ਉਹ ਸਭ ਤੋਂ ਵੱਡੇ ਐਡਵੋਕੇਟ ਨੇ ਕਿ ਵੀ ਅਨਨੈਸੈਸਰੀ ਵਾਰਸ ਜਿਹਦੇ 'ਚ ਕਿ ਅਮਰੀਕਾ ਦਾ ਇੰਟਰਸਟ ਇਨਵੋਲਵ ਨਾ ਹੋਏ, ਉਹ ਸਾਨੂੰ ਨਹੀਂ ਲੜਨੀਆਂ ਚਾਹੀਦੀਆਂ। ਸੋ ਇਸ ਸਭ ਦੇ ਬਾਵਜੂਦ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਲੇਟੈਸਟ, ਕਿਉਂਕਿ ਪਰਸੋਂ ਅਸੀਂ ਪ੍ਰੋਗਰਾਮ ਕੀਤਾ ਸੀ, ਕੱਲ੍ਹ ਕਿਸੇ ਕਾਰਨ ਕਰਕੇ ਨਹੀਂ ਕਰ ਸਕੇ। ਸੋ ਇਹ ਜਿਹੜੀਆਂ ਲੇਟੈਸਟ ਡਿਵੈਲਪਮੈਂਟਸ ਨੇ, ਉਹਨਾਂ ਦੇ ਵਿੱਚ ਜ਼ਾਹਰ ਹੈ ਵੀ ਇੱਕ ਪਾਸਿਓਂ ਤਾਬੜਤੋੜ ਹਮਲੇ ਇਜ਼ਰਾਈਲ ਨੇ, ਸਭ ਤੋਂ ਵੱਡੀ ਜਿਹੜੀ ਫਾਰਮਾਸਿਊਟੀਕਲ ਇਹਨਾਂ ਦੀ ਮੈਨੂਫੈਕਚਰਿੰਗ ਹੱਬ ਹੈ ਈਰਾਨ ਦੀ, ਉਸ ਦੇ ਉੱਤੇ ਹਮਲਾ ਕੀਤਾ ਹੈ। ਈਰਾਨ ਨੇ ਅਗੇਨ ਦੁਬਈ ਦੇ ਉੱਤੇ ਵੀ ਔਰ ਦੂਸਰੇ ਦੇ ਉੱਤੇ ਵੀ, ਸ਼ਾਇਦ ਕੁਵੈਤ ਦੇ ਏਅਰਪੋਰਟ 'ਤੇ ਵੀ ਹੋਇਆ। ਇਜ਼ਰਾਈਲ ਦੇ ਵਿੱਚ ਕਿੰਨਾ ਨੁਕਸਾਨ ਹੋ ਰਿਹਾ ਹੈ, ਕੀ ਹੈ, ਉਹਦੇ 'ਚ ਵੀ ਵੂੰਡਡ ਦੀ ਗਿਣਤੀ ਜ਼ਿਆਦਾ ਹੈ, ਇਨ ਹੰਡਰਡਸ ਹੈ, ਕਿਉਂਕਿ ਉਹਨਾਂ ਦੀਆਂ ਮਿਸਾਈਲਾਂ ਤਾਬੜਤੋੜ ਹਮਲੇ ਕਰ ਰਹੀਆਂ ਨੇ। ਔਰ ਜਿਹੜਾ ਓਵਰਆਲ, ਜਿਵੇਂ ਤੁਸੀਂ ਇਕੋਨਮੀ ਦਾ ਮੈਂਸ਼ਨ ਕੀਤਾ ਹੈ, ਕਿਉਂਕਿ ਇਹ ਸ਼ਾਇਦ ਅਮਰੀਕਾ ਨੇ ਜਦੋਂ ਜੁਆਇਨ ਕੀਤਾ ਵਾਰ ਨੂੰ, ਉਹਨਾਂ ਨੂੰ ਇਹ ਰੀਅਲਾਈਜੇਸ਼ਨ ਨਹੀਂ ਹੋਏਗੀ, ਕਿਉਂਕਿ ਇੱਕ ਪਾਰਟ ਪ੍ਰੈਜ਼ੀਡੈਂਟ ਟਰੰਪ ਦੇ ਕ੍ਰੈਡਿਟ 'ਚ ਜਾਂਦਾ। ਪਹਿਲੀ ਗੱਲ ਤਾਂ ਇਹ ਵਾਰ ਮੌਂਗਰ ਨਹੀਂ ਨੇ। ਔਰ ਜਿਵੇਂ ਈਵਨ ਅਫਗਾਨਿਸਤਾਨ ਦੀ ਵਾਰ ਵੀ ਸਮੇਟੀ ਜਿਹੜੀ 20 ਸਾਲਾਂ ਤੋਂ ਉੱਥੇ ਚੱਲ ਰਹੇ ਸੀ, ਤਾਲਿਬਾਨ ਦੇ ਨਾਲ ਵੀ ਗੱਲ ਮੋਰ ਪ੍ਰੈਕਟੀਕਲ ਡੀਲ ਮੇਕਰ ਨੇ ਔਰ ਮੋਰ ਪ੍ਰੈਕਟੀਕਲ ਹੈ। ਲੇਕਿਨ ਮੈਨੂੰ ਇਹ ਲੱਗਦਾ ਵੀ ਈਵਨ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਇਹ ਅੰਦਾਜ਼ਾ ਨਹੀਂ ਸੀ। ਉਹਨਾਂ ਨੂੰ ਇਹ ਲੱਗਦਾ ਸੀ ਜਿਵੇਂ ਇਜ਼ਰਾਈਲ ਨੇ ਉਹ ਆਪਣਾ ਜਿਹੜਾ ਸੌਦਾ ਵੇਚਿਆ ਕਿ ਭਾਈ ਇੱਕੋ ਹੀ ਅਟੈਕ ਦੇ ਵਿੱਚ ਸਾਰੇ ਐਲੀਮੀਨੇਟ ਹੋਣਗੇ, ਲੋਕ ਸੜਕਾਂ 'ਤੇ ਨਿਕਲਣਗੇ, ਰਜੀਮ ਚੇਂਜ ਹੋ ਜਾਏਗਾ। ਔਰ ਦੂਸਰਾ, ਜੇ ਆਇਲ ਪ੍ਰਾਈਸਿਸ ਜਾਂ ਦੂਸਰੇ ਨਾਲ ਇਹਨੂੰ ਜਿਹੜਾ ਕੈਲਕੂਲੇਟ ਵੀ ਨਹੀਂ ਕੀਤਾ ਗਿਆ ਹੋਣਾ। ਲੇਕਿਨ ਅੱਜ ਜਦੋਂ ਕਿ 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਔਰ ਪ੍ਰੈਜ਼ੀਡੈਂਟ ਟਰੰਪ ਕੀ ਕਹਿੰਦੇ ਨੇ, ਉਹਦੇ ਨਾਲ ਹੀ ਜਿਹੜੀ ਹੈ ਦੁਨੀਆ ਦੀ ਸਟਾਕ ਮਾਰਕੀਟ ਵੀ, ਸ਼ੇਅਰ ਬਾਜ਼ਾਰ ਵੀ, ਔਰ ਖ਼ਾਸ ਤੌਰ 'ਤੇ ਆਇਲ ਪ੍ਰਾਈਸਿਸ ਜਿਉਂ ਹੀ ਕਨਫਰੰਟੇਸ਼ਨ ਜਾਂ ਐਸਕੈਲੇਸ਼ਨ ਜਿਹਦੇ ਲਈ ਲਫ਼ਜ਼ ਹੈ, ਉਹਦੇ ਚਾਂਸ ਵੱਧਦੇ ਨੇ। ਕਰੂਡ ਆਇਲ ਦੀ ਬੈਰਲ ਜਿਹੜੀ ਹੈ 115-116 ਰੁਪਏ ਤੇ ਪਹੁੰਚ ਜਾਂਦੀ ਹੈ। ਜੇ ਪ੍ਰੈਜ਼ੀਡੈਂਟ ਟਰੰਪ ਇਹ ਕਹਿੰਦੇ ਨੇ ਕਿ ਵੀ ਬਸ 2-3 ਹਫ਼ਤੇ 'ਚ ਅਸੀਂ ਕੰਮ ਸਮੇਟ ਦੇਣਾ, ਸਾਨੂੰ ਹੁਣ ਕੋਈ ਪਰਵਾਹ ਨਹੀਂ ਹੈ, ਸਟੇਟ ਆਫ ਹਾਰਮਿਊਜ਼, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਪੂਰਾ ਗੁੱਸਾ ਨੈਟੋ ਦੇ ਉੱਤੇ ਕੱਢਿਆ। ਉਹਨਾਂ ਨੇ ਕਿਹਾ ਵੀ ਤੁਸੀਂ ਸਾਡਾ ਸਾਥ ਨਹੀਂ ਦਿੱਤਾ, ਹੁਣ ਜੋ ਮਰਜ਼ੀ ਕਰੋ, ਮੌਜਾਂ ਕਰੋ, ਆਪ ਜਾ ਕੇ ਸਟੇਟ ਆਫ ਹਾਰਮੂਜ਼ ਖਲਾਓ, ਸਾਡਾ ਕੋਈ ਲਾਗਾ ਦੇਗਾ ਨਹੀਂ। ਔਰ ਜਿਹੜੀ ਲੇਟੈਸਟ ਉਹਨਾਂ ਦੀ ਸਟੇਟਮੈਂਟ ਹੈ ਜਿਹੜੀ ਟਰੂਥ ਸੋਸ਼ਲ ਦੇ ਉੱਤੇ, ਉਹਦੇ 'ਚ ਉਹਨਾਂ ਨੇ ਕਿਹਾ ਵੀ ਮੈਕਸਿਮਮ, ਉਹਨਾਂ ਨੇ ਕਿਹਾ 2 ਹਫ਼ਤੇ ਮੈਕਸਿਮਮ 3,
ਸਾਡੇ ਵੱਲੋਂ ਅਸੀਂ ਆਲਰੇਡੀ ਈਰਾਨ ਨੂੰ ਓਬਲੀਟਰੇਟ ਕਰ ਦਿੱਤਾ ਹੈ, ਉਸ ਦੀ ਮਿਲਟਰੀ ਕੈਪੈਸਿਟੀ, ਉਸ ਦੀ ਨੇਵੀ। ਸਟੇਟ ਆਫ ਹਾਰਮਿਊਸ ਉਹਨੇ ਆਪੇ ਖੁਲਾ ਲੈਣ ਔਰ ਅਸੀਂ ਜਿਹੜਾ ਇਸ ਵਾਰ ਨੂੰ ਕਲੋਜ਼ ਕਰਨ ਵੱਲ ਜਾ ਰਹੇ ਹਾਂ। ਉਹਦਾ ਇੰਨਾ ਕੀ ਬਿਆਨ ਸੀ ਪ੍ਰੈਜ਼ੀਡੈਂਟ ਟਰੰਪ ਦਾ ਕਿ ਆਇਲ ਪ੍ਰਾਈਸਿਸ 115 ਤੋਂ ਵਾਪਸ 90-95 ਦੇ ਉੱਤੇ ਆ ਗਏ। ਲੇਕਿਨ ਜਿਹੜਾ ਕਾਫੀ ਕਰੂਸ਼ਲ ਹੋਏਗਾ, ਕਿਉਂਕਿ ਅਸੀਂ ਹੁਣ ਜਦੋਂ ਇਹ ਪ੍ਰੋਗਰਾਮ ਕਰ ਰਹੇ ਹਾਂ ਲਾਈਵ, ਆਲਮੋਸਟ 40 ਕੁ ਮਿੰਟ ਬਾਅਦ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ 9 ਵਜੇ 9 PM ਈਸਟਰਨ ਟਾਈਮ, ਨਿਊਯਾਰਕ ਟਾਈਮ, ਨੇਸ਼ਨ ਦੇ ਨਾਂ ਉਹਨਾਂ ਨੇ ਸੁਨੇਹਾ ਦੇਣਾ ਹੈ। ਉਸ ਦੇ ਵਿੱਚ ਉਹ ਕੀ ਕਹਿੰਦੇ ਨੇ, ਕਿਉਂਕਿ ਜਿਹੜੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਜਦੋਂ ਤੁਸੀਂ ਜੰਗ ਦੇ ਵਿੱਚ ਹੁੰਦੇ ਹੋ, ਡਿਸੈਪਸ਼ਨ ਵੀ ਉਹਦਾ ਇੱਕ ਵੈਪਨ ਹੁੰਦਾ ਹੈ ਕਿ ਤੁਸੀਂ ਕਹਿ ਕੁਛ ਰਹੇ ਹੁੰਦੇ ਹੋ ਪਰ ਹਕੀਕਤ ਕੁਛ ਹੋਰ ਹੁੰਦੀ ਹੈ। ਪਰ ਦੂਸਰੇ ਪਾਸੇ ਇਹ ਵੀ ਹੈ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਰੀਅਲਿਸਟਿਕ ਨੇ ਕਈ ਮਾਮਲਿਆਂ 'ਚ, ਔਰ ਉਹਨਾਂ ਨੂੰ ਜਾਂਚ ਵੀ ਹੈ ਕਿ ਆਪਣੇ ਸਟੈਂਡ ਨੂੰ ਜਿਹੜਾ ਉਹ ਜਦੋਂ ਆਪੋਜ਼ਿਟ ਲੈਣਾ ਹੈ ਤਾਂ ਉਹਨੂੰ ਜਸਟੀਫਾਈ ਕਿਵੇਂ ਕਰਨਾ ਹੈ। ਬਿਲਕੁਲ ਲੋਕ ਵੀ ਉਹਨਾਂ ਦੇ ਸਟੇਟ ਨੂੰ ਪਸੰਦ ਵੀ ਕਰਦੇ ਨੇ ਅਮਰੀਕਾ ਦੇ ਵਿੱਚ ਕਿ ਜੋ ਉਹਨਾਂ ਦੇ ਮੂੰਹ ਦੇ ਵਿੱਚ ਹੈ। ਹੁਣ ਜਿਵੇਂ ਉਹ FBI ਦਾ ਇੱਕ ਸਾਬਕਾ ਹੈੱਡ ਜਿਹਨੇ ਪ੍ਰੈਜ਼ੀਡੈਂਟ ਟਰੰਪ ਨੂੰ ਪ੍ਰੋਬ ਕੀਤਾ ਸੀ ਉਹਨਾਂ ਦੇ ਕੁਝ ਚਾਰजेस ਦੇ ਲਈ, ਉਹਦੀ ਡੈਥ ਹੋਈ ਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਗੁੱਡ ਰਿਡੈਂਸ, ਚੰਗਾ ਹੋਇਆ ਮਰਿਆ। ਸੋ ਹੁਣ ਇਹ ਕੋਈ ਵੀ ਪ੍ਰੈਜ਼ੀਡੈਂਟ ਜਾਂ ਦੂਜਾ ਜਿਹਦੇ 'ਚ ਉਹ ਨਹੀਂ ਕਹੇਗਾ ਕਦੇ ਵੀ, ਲੇਕਿਨ ਲੋਕ ਇਸ ਲਈ ਕਰ ਲੈਂਦੇ ਨੇ ਕਿ ਵੀ ਜੋ ਟਰੰਪ ਦੇ ਹੁੰਦਾ ਉਹ ਉਸ ਨੂੰ ਕਹਿ ਦਿੰਦਾ। ਸੋ ਜਿਹੜੀ ਗੱਲ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਅੱਜ ਆਪਣੇ ਮੈਸੇਜ ਦੇ ਵਿੱਚ ਕਹੀ, ਅਜੇ ਤਾਂ 9 ਵਜੇ ਵਾਲੇ ਮੈਸੇਜ 'ਚ ਕਲੀਅਰ ਹੋਏਗਾ, ਉਹਨਾਂ ਨੇ ਕਿਹਾ ਕਿ we will consider when Hormuz Strait is open, free and clear. Until then, we are blasting Iran into oblivion, or as they say, back to the Stone Age. ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਈਰਾਨ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਤਰਲੇ ਕਰ ਰਿਹਾ ਸੀਜ਼ ਫਾਇਰ ਦੇ ਲਈ, ਹੈ ਨੀ। ਲੇਕਿਨ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਈਰਾਨ ਹੈਡ ਦਾ, ਹਾਲਾਂ ਉਹਨੇ ਈਰਾਨ ਦੇ ਪ੍ਰੈਜ਼ੀਡੈਂਟ ਦਾ ਇਹ ਤਾਂ ਆਇਆ ਕਿ ਵੀ ਈਰਾਨ ਹੈਡ ਦਾ ਨੈਸੈਸਰੀ ਵਿਲ ਫਾਰ ਅ ਸੀਜ਼ ਫਾਇਰ, ਬਟ ਓਨਲੀ ਇਫ ਇਟਸ ਫੋਰਸ ਗੈਰੰਟੀਡ ਦੈਟ ਹੌਸਟਿਲਿਟੀਜ਼ ਵੁੱਡ ਨਾਟ ਰਿਟਰਨ। ਉਹਨੇ ਕਿਹਾ ਜੀ ਅਸੀਂ ਸਾਡੇ 'ਚ ਵਿਲ ਹੈ ਕਿ ਅਸੀਂ ਸੀਜ਼ ਫਾਇਰ ਵੱਲ ਵੱਧ ਸਕਦੇ ਹਾਂ, ਪਰ ਇਹ ਗਾਰੰਟੀ ਹੋਏ ਕਿ ਮੁੜ ਕੇ ਹਮਲਾ ਨਹੀਂ ਹੋਏਗਾ। ਔਰ ਇਹਦੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਅਗੇਨ ਸਟੇਟ ਆਫ ਹਾਰਮਿਊਜ਼ ਦੀ ਪਹਿਲੀ ਸਟੇਜ 'ਤੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਬਈ ਜਦੋਂ ਤੱਕ ਇਹ ਫ੍ਰੀ ਔਰ ਕਲੀਅਰ ਨਹੀਂ ਹੁੰਦੀ, ਅਸੀਂ ਈਰਾਨ ਨੂੰ ਜਿਹੜਾ ਉੱਥੋਂ ਤੱਕ ਪਹੁੰਚਾ ਦਿਆਂਗੇ ਕਿ ਵੀ ਸਟੋਨ ਏਜ, ਵੀ ਜਿੱਥੋਂ ਸਿਵਲਾਈਜੇਸ਼ਨ ਸ਼ੁਰੂ ਹੋਈ ਸੀ 5000 ਸਾਲ ਪਹਿਲਾਂ। ਹੁਣ ਇਸ ਸਾਰਿਆਂ ਦੇ ਨਾਲ ਨਾਲ ਜੇ ਅਸੀਂ ਉਹਨਾਂ ਦੇ ਸੈਕਟਰੀ ਆਫ ਵਾਰ, ਜਿਹੜਾ ਸੈਕਟਰੀ ਆਫ ਡਿਫੈਂਸ ਸੀ ਮਿਸਟਰ ਹੈਗਸੈਥ ਦੀ ਸਟੇਟਮੈਂਟ ਦੇਖੀਏ ਤਾਂ ਉਹਨਾਂ ਨੇ ਕਿਹਾ ਨੈਕਸਟ ਡੇਜ਼ ਇਨ ਈਰਾਨ ਵਾਰ ਵਿਲ ਬੀ ਡਿਸਾਈਸਿਵ, ਕਲੇਮਸ ਪੈਂਟਾਗਨ ਚੀਫ। ਹੁਣ ਇਹ ਜਦੋਂ ਤੁਸੀਂ ਦੋਨੋਂ ਪਾਸਿਓਂ ਦੇਖਦੇ ਹੋ, ਕਿਉਂਕਿ ਆਲਰੇਡੀ ਅਮਰੀਕਾ ਦੇ 5000 ਤੋਂ ਜ਼ਿਆਦਾ ਮੈਰੀਨ ਉੱਥੇ ਪਹੁੰਚ ਚੁੱਕੇ ਨੇ, 50,000 ਦੇ ਕਰੀਬ ਆਲਰੇਡੀ ਅਮਰੀਕਨ ਸੋਲਜਰ ਉੱਥੇ ਸਟੇਸ਼ਨ ਨੇ। 2 ਦਿਨ ਪਹਿਲਾਂ ਤੱਕ ਇਹ ਵੀ ਸੀ ਕਿ ਜੀ ਅਸੀਂ ਖਰਗ ਵਾਲਾ ਆਈਲੈਂਡ ਲੈਣਾ ਹੈ, ਜਾਂ ਜਿਹੜਾ ਮੇਨਲੈਂਡ ਈਰਾਨ ਦੇ ਵੀ ਕਿਸ ਹਿੱਸੇ ਦੇ ਵਿੱਚ ਜਿਹੜਾ ਉਹ ਕਬਜ਼ਾ ਕੀਤਾ ਜਾ ਸਕਦਾ ਹੈ। ਹਾਲਾਂ ਹੁਣ ਜਦੋਂ ਅੱਜ ਪ੍ਰੈਜ਼ੀਡੈਂਟ ਟਰੰਪ ਦੀ ਲੇਟੈਸਟ ਜਿਹੜਾ ਸੀ ਜਿਹਦੇ 'ਚ ਉਹਨਾਂ ਨੇ ਨੈਟੋ ਨੂੰ ਕਿਹਾ ਵੀ ਅਸੀਂ ਤਾਂ ਨੈਟੋ ਤੋਂ ਵੀ ਨਿਕਲਣ ਵਾਲੇ ਹਾਂ, ਉਹਨਾਂ ਨੇ ਕਿਹਾ ਵੀ ਤੁਸੀਂ ਆਪ ਦੇਖੋ ਤੁਸੀਂ ਕੀ ਕਰਨਾ ਹੈ, ਔਰ ਅਸੀਂ ਜਿਹੜਾ ਸਾਡਾ ਆਲਮੋਸਟ ਮਕਸਦ ਪੂਰਾ ਹੋਣ ਵੱਲ ਜਾ ਰਿਹਾ। ਪਰ ਇਹ ਜਿਹੜਾ ਸੈਕਟਰੀ ਆਫ ਵਾਰ ਮਿਸਟਰ ਹੈਗਸੈਥ ਦਾ ਇਹ ਕਹਿਣਾ ਹੈ ਕਿ ਜੀ ਡਿਸਾਈਸਿਵ, ਇਹ ਡਿਸਾਈਸਿਵ ਤੋਂ ਦੋਵੇਂ ਤਰ੍ਹਾਂ ਹੀ ਹੋ ਸਕਦਾ, ਐਸਕੇਲੇਸ਼ਨ। ਔਰ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਤੁਸੀਂ ਨੈਗੋਸ਼ੀਏਸ਼ਨ ਵੀ ਕਰ ਰਹੇ ਹੋ, ਹਾਲਾਂ ਨੈਗੋਸ਼ੀਏਸ਼ਨ ਨੂੰ ਲੈ ਕੇ ਦੋਨਾਂ ਦਾ ਜਿਵੇਂ ਅਸੀਂ ਕਿਹਾ ਵੀ ਨੈਰੇਟਿਵ ਦੀ ਜੰਗ ਚੱਲ ਰਹੀ ਹੈ। ਪ੍ਰੈਜ਼ੀਡੈਂਟ ਟਰੰਪ ਤਾਂ ਕਹਿ ਰਹੇ ਨੇ ਕਿ ਈਰਾਨ ਡੈਸਪਰੇਟ ਹੈ ਨੈਗੋਸ਼ੀਏਸ਼ਨ ਲਈ, ਲੇਕਿਨ ਈਰਾਨ ਦੇ ਪ੍ਰੈਜ਼ੀਡੈਂਟ ਨੇ ਵੀ, ਉਹਨਾਂ ਦੇ ਫੋਰਨ ਮਿਨਿਸਟਰ ਨੇ, ਉਹਨਾਂ ਨੇ ਕਿਹਾ ਇਹ ਬਿਲਕੁਲ ਝੂਠ ਹੈ, ਅਸੀਂ ਕੋਈ ਇਸ ਦੇ ਲਈ ਨਹੀਂ ਹੈ। ਔਰ ਉਹਦੇ 'ਤੇ ਈਰਾਨ ਨੇ ਜਦੋਂ ਸਟੇਟ ਆਫ ਹਾਰਮੂਜ਼ ਦੀ ਗੱਲ ਆਈ ਤੇ ਈਰਾਨ ਦਾ ਜਿਹੜਾ ਨੇਸ਼ਨ ਸਿਕਿਉਰਿਟੀ ਕਮਿਸ਼ਨ ਦਾ ਹੈੱਡ ਹੈ ਉਹਨੇ ਕਿਹਾ ਸਟੇਟ ਆਫ ਹਾਰਮੂਜ਼ ਵਿਲ ਬੀ ਓਪਨਡ ਬਟ ਨਾਟ ਫॉर ਯੂ। ਉਹਨੇ ਅਮਰੀਕਾ ਔਰ ਅਲਾਈਜ਼ ਨੂੰ ਕਿਹਾ ਵੀ ਤੁਹਾਡੇ ਲਈ ਨਹੀਂ ਹੈ। ਔਰ ਇਸ ਸਾਰੇ ਦੇ ਵਿੱਚ ਜਿਹੜਾ 9 ਵਜੇ ਵਾਲਾ ਮੈਸੇਜ ਹੈ ਉਹ ਕਾਫੀ ਇੰਪੋਰਟੈਂਟ ਹੋਏਗਾ। ਉਹਦੇ 'ਚੋਂ ਅਸੀਂ ਇਹ ਅੰਦਾਜ਼ਾ ਲਾ ਸਕਾਂਗੇ ਕਿ ਗੱਲ ਕਿੱਧਰ ਨੂੰ ਜਾ ਰਹੀ ਹੈ। ਪਰ ਇੱਕ ਗੱਲ ਤੇ ਸਾਰੇ ਹੀ ਸਹਿਮਤ ਨੇ, ਸਾਰਿਆਂ ਦਾ ਮਤਲਬ ਜਿਹੜੇ ਨਿਊਟਰਲ ਐਨਾਲਿਸਟ ਨੇ, ਕਿ ਇਸ ਦੇ ਵਿੱਚ ਜਿਹੜੇ ਆਬਜੈਕਟਿਵ ਸੀ ਉਹ
ਪੂਰੇ ਨਹੀਂ ਹੋਏ ਜਿਹੜੇ ਅਮਰੀਕਾ ਇਜ਼ਰਾਈਲ ਦੇ ਹਾਲਾਂ ਪ੍ਰੈਜ਼ੀਡੈਂਟ ਟਰੰਪ ਨੇ ਕਹਿ ਕੇ ਕਿ ਜੀ ਨਿਊ ਪ੍ਰੈਜ਼ੀਡੈਂਟ ਆਫ ਇਰਾਨ ਕਿ ਜੀ ਆਲਰੇਡੀ ਰਿਜੀਮ ਚੇਂਜ ਹੋ ਗਿਆ, ਮਤਲਬ ਇਹ ਹੈ ਵੀ ਜਿਹੜੇ ਸੀ ਅਸੀਂ ਮਾਰਤੇ। ਲੇਕਿਨ ਜਿਹੜੇ ਦੂਸਰੇ ਨੇ ਉਹ ਕਹਿ ਰਹੇ ਨੇ ਵੀ ਜਿਹੜਾ ਹੁਣ ਆਇਆ ਹੈ ਖਮੀਨਾਈ ਦਾ ਮੁੰਡਾ ਉਹ ਉਹਦੇ ਨਾਲੋਂ ਵੀ ਹਾਰਡ ਲਾਈਨਰ ਹੈ ਔਰ ਉਹਨੇ ਤਾਂ ਫਤਵਾ ਦਿੱਤਾ ਸੀ ਵੀ ਨਿਊਕਲੀਅਰ ਵੈਪਨ ਬਿਲਕੁਲ ਨਹੀਂ ਬਣਾਉਣੇ ਹੈ ਅਸੀਂ, ਇਹ ਹਰਾਮ ਹੈ ਇਸਲਾਮ ਦੇ ਮੁਤਾਬਕ। ਲੇਕਿਨ ਉਹਨਾਂ ਨੇ ਕਿਹਾ ਵੀ ਹੁਣ ਈਰਾਨ ਦੀ ਪਾਰਲੀਮੈਂਟ ਆਲਮੋਸਟ ਇਸ ਪਾਸੇ ਵੱਲ ਜਾ ਰਹੀ ਹੈ ਕਿ ਉਹ NPT ਜਿਹੜੀ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਤੇ ਦਸਤਖਤ ਕੀਤੇ ਹੋਏ ਨੇ ਉਸ 'ਚੋਂ ਆਪਣੇ ਆਪ ਨੂੰ ਬਾਹਰ ਕੱਢਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਔਰ ਇਹ ਗੱਲ ਈਵਨ ਨਾਰਥ ਕੋਰੀਆ ਦੇ ਉਹਨੇ ਜਿਮ ਕੌਂਗ ਨੇ ਵੀ ਕਹੀ ਕਿ ਜੀ ਸਾਨੂੰ ਵੀ ਇਵੇਂ ਹੀ ਮਿੱਠੀਆਂ ਗੱਲਾਂ ਨਾਲ ਰੋਕਿਆ ਜਾ ਰਿਹਾ ਸੀ, ਪਰ ਹੁਣ ਸਾਡੀ ਵਾਹ ਵੱਲ ਕੋਈ ਨਹੀਂ ਦੇਖਦਾ ਕਿਉਂਕਿ ਅਸੀਂ ਨਿਊਕਲੀਅਰ ਹੈ। ਸੋ ਇਸ ਤੋਂ ਵੀ ਜਿਹੜਾ ਦੂਸਰਾ ਪਾਰਟ ਗਰਾਊਂਡ ਦੇ ਉੱਤੇ ਟਰੂਪਸ ਲਿਆਉਣ ਦਾ ਇੱਕ ਮਕਸਦ ਜਿਹਨੂੰ ਬੂਟਸ ਔਨ ਦਾ ਗਰਾਊਂਡ ਕਹਿੰਦੇ ਨੇ ਇਹ ਵੀ ਸੀ ਕਿ ਜੀ ਜਿਹੜਾ ਐਨਰਿਚਡ ਯੂਰੇਨੀਅਮ ਹੈ ਈਰਾਨ ਦਾ ਉਹਦੇ 'ਤੇ ਕਬਜ਼ਾ ਕੀਤਾ ਜਾਏ, ਉਹਨੂੰ ਕਿਤੇ ਹੋਰ ਟਰਾਂਸਪੋਰਟ ਕੀਤਾ ਜਾਏ। ਉਹ ਵੀ ਜਿਹੜਾ ਐਕਸਪਰਟਸ ਨੇ ਉਹਨਾਂ ਦਾ ਕਹਿਣਾ ਵੀ ਇਹ ਇੰਪੋਸੀਬਲ ਹੈ ਔਰ ਬਹੁਤ ਜ਼ਿਆਦਾ ਕੈਜੂਅਲਟੀਜ਼ ਜਿਹੜੀਆਂ ਨੇ ਉਹ ਅਮਰੀਕਨ ਸੋਲਜਰਸ ਦੀਆਂ ਹੋਣਗੀਆਂ, ਬਾਡੀ ਬੈਗਸ ਆਉਣਗੇ ਔਰ ਆਲਰੇਡੀ ਅਮਰੀਕਾ ਦੇ ਵਿੱਚ ਜਿਹੜਾ 3/4 ਲੋਕ ਨੇ ਆਲਮੋਸਟ 80% ਹੀ ਉਹ ਜੰਗ ਦੇ ਖਿਲਾਫ ਨੇ ਔਰ ਆਲਰੇਡੀ ਇੱਥੇ $4 ਦੀ ਬੈਰਲ ਜਿਹੜੀ ਹੈ ਲੀਟਰ ਤੇਲ ਹੋਇਆ ਔਰ ਇਹ ਆਪਣੇ ਆਪ ਦੇ ਵਿੱਚ ਹੀ ਜਦੋਂ ਪਾਕਟ ਨੂੰ ਹਿੱਟ ਕਰਦਾ ਔਰ ਦੂਜਾ ਫਿਰ ਨਾਲ ਦੀ ਨਾਲ ਖਿਲਾਫਤ ਵੀ ਸ਼ੁਰੂ ਹੋ ਜਾਂਦੀ ਹੈ। ਔਰ ਇਸ ਸਾਰੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਾ ਰਜੀਮ ਚੇਂਜ ਹੋਇਆ, ਰਾਦਰ ਉਹਨਾਂ ਤੋਂ ਜ਼ਿਆਦਾ ਹਾਰਡ ਲਾਈਨਰ ਆਏ, ਨਾ ਹੀ ਈਰਾਨ ਦੇ ਲੋਕ ਸੜਕਾਂ 'ਤੇ ਤਾਂ ਨਿਕਲੇ ਲੇਕਿਨ ਰਜੀਮ ਦੀ ਹਮਾਇਤ ਦੇ ਵਿੱਚ ਔਰ ਸਾਰੀ ਰਾਤ ਵੀ ਲੋਕ ਈਰਾਨ ਦੇ ਝੰਡੇ ਲੈ ਕੇ ਦੇ ਬਾਵਜੂਦ ਕਿ ਬੰਬ ਡਿੱਗ ਰਹੇ ਹੁੰਦੇ ਨੇ ਦੂਜੇ ਉਹ ਸੜਕਾਂ 'ਤੇ ਘੁੰਮ ਰਹੇ ਹੁੰਦੇ ਨੇ। ਸੋ ਉਹਨਾਂ ਦੀ ਡਿਫਾਈਂਸ ਵੀ ਉੱਥੇ ਹੀ ਕਾਇਮ ਹੈ ਔਰ ਜਿਹੜੀ ਈਰਾਨ ਦੀ ਜੰਗੀ ਸਟ੍ਰੈਟਜੀ ਦੇ ਥੱਲੇ ਸਟੇਟ ਆਫ ਹਾਰਮੂਜ਼ ਦੇ ਉੱਤੇ ਉਹਨੇ ਕੰਟਰੋਲ ਕੀਤਾ ਹੈ। ਇਹਨਾਂ ਦੇ ਐਕਸਪਰਟਸ ਦਾ ਕਹਿਣਾ ਕਿ ਇਸ ਇੱਕ ਮਹੀਨੇ ਦੇ ਵਿੱਚ ਈਰਾਨ ਨੇ $1.5 ਬਿਲੀਅਨ ਤੋਂ ਜ਼ਿਆਦਾ ਬਣਾਏ ਨੇ। ਹੁਣ ਇੱਕ ਪਾਸੇ ਤਾਂ ਈਰਾਨ ਦੇ ਆਇਲ ਦੇ ਉੱਤੇ ਸੈਂਕਸ਼ਨਸ ਲੱਗੀਆਂ ਸੀ, ਵੇਚ ਨਹੀਂ ਸਕਦੇ। ਹੁਣ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਫਾਈਨੈਂਸ਼ੀਅਲ ਐਂਗਲ ਤੋਂ ਬਹੁਤ ਜ਼ਿਆਦਾ ਸੈਂਸਿਟਿਵ ਨੇ, ਉਹਨਾਂ ਨੂੰ ਇਹ ਲੱਗਾ ਕਿ ਵੀ ਉਹਨਾਂ ਨੇ ਰੂਸ ਨੂੰ ਵੀ ਖੁੱਲ੍ਹੀ ਛੁੱਟੀ ਦੇ ਦਿੱਤੀ ਕਿ ਤੁਸੀਂ ਵੇਚ ਲਓ ਤੇਲ, ਈਰਾਨ ਨੂੰ ਵੀ ਦੇ ਦਿੱਤੀ ਤਾਂ ਕਿ ਇਹ ਨਾ ਹੋਏ ਕਿ ਕਰੂਡ ਆਇਲ ਦੀ ਬੈਰਲ $200 ਤੇ ਚਲੀ ਜਾਏ। ਹੁਣ ਉਹਦਾ ਫਾਇਦਾ ਈਰਾਨ ਨੇ ਲਿਆ ਫੁੱਲ, ਉਹਨੇ ਭਾਅ ਵੀ ਦੁੱਗਣਾ ਕਰ ਦਿੱਤਾ। ਫਿਰ ਸਟੇਟ ਆਫ ਹਾਰਮੂਜ਼ ਦੇ ਵਿੱਚ ਈਰਾਨ ਨੇ ਆਪਣਾ ਕਬਜ਼ਾ ਜਮਾ ਕੇ ਉੱਥੇ ਵੀ ਉਹ ਚੁੰਗੀ ਲਾਤੇ ਆ ਵੀ ਇੰਨਾ ਜਿਹੜਾ ਸ਼ਿਪ ਨੇ ਲੰਘਣਾ ਇੰਨਾ ਦਿਓਗੇ ਤਾਂ ਫਿਰ ਜਾਓਗੇ। ਸੋ ਜ਼ਾਹਰ ਹੈ ਕਿ ਇਹ ਈਰਾਨ ਨੇ ਕਿਹਾ ਹੈ ਕਿ ਵੀ ਅਸੀਂ ਇਹਨੂੰ ਹੁਣ ਨਹੀਂ ਛੱਡਣਾ ਹੈ। ਸਟੇਟ ਆਫ ਹਾਰਮੂਜ਼ ਓਪਨ ਹੈ ਉਹ, ਲੇਕਿਨ ਫॉर ਦਾ ਫਰੈਂਡਲੀ ਕੰਟਰੀਜ਼। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਈਰਾਨ ਨੇ ਜਿਹੜੀ ਇੱਕ ਤਾਂ ਰਜੀਮ ਚੇਂਜ ਵਾਲੀ ਗੱਲ ਜੋ ਸੀ ਉਹ ਨਹੀਂ ਹੋਈ ਔਰ ਸ਼ਾਇਦ ਇਹ ਵੀ ਅਮਰੀਕਾ ਨੇ ਨਾ ਕੈਲਕੂਲੇਟ ਕੀਤਾ ਹੋਇਆ ਇਹਨਾਂ ਦੇ ਜਰਨੈਲਾਂ ਨੇ ਕਿ ਈਰਾਨ ਜਿਹੜਾ ਹੈ ਉਹ ਜਿਹੜੀਆਂ 6-7 ਗਲਫ ਸਟੇਟਸ ਨੇ ਉਹਨਾਂ ਦੇ ਉੱਤੇ ਜਿਹੜਾ ਉਹ ਆਪਣੇ ਡਰੋਨ ਔਰ ਮਿਸਾਈਲ ਹਮਲੇ ਕਰੇਗਾ ਜਿਹੜੇ ਜਿੱਥੇ ਅਮਰੀਕਾ ਦੇ ਬੇਸ ਸੀ। ਹੁਣ ਜਿਹੜੇ ਬੇਸ ਡਿਫੈਂਡ ਕਰਨ ਲਈ ਸੀ ਉਹਨਾਂ ਨੂੰ ਆਪਣੇ ਡਿਫੈਂਸ ਦਾ ਫਿਕਰ ਪਿਆ, ਉਹਨਾਂ ਨੂੰ ਉੱਥੋਂ ਜਿਹੜਾ ਉਹ ਖਾਲੀ ਕਰਨੇ ਪਿਆ ਔਰ ਉੱਥੇ ਹੀ ਫੌਜੀ ਜ਼ਖਮੀ ਵੀ ਹੋਏ ਨੇ ਜਾਂ ਦੂਜੇ। ਸੋ ਇਹ ਜਿਹੜਾ ਸੈਕੰਡ ਪਾਰਟ ਹੈ ਕਿ ਵੀ ਇਸ ਸਾਰੇ ਤੋਂ ਬਾਅਦ ਜਦੋਂ ਵੀ ਜੰਗ ਓਵਰ ਹੁੰਦੀ ਹੈ, ਜੇ 2-3 ਵੀਕ ਪ੍ਰੈਜ਼ੀਡੈਂਟ ਟਰੰਪ ਕਹਿ ਰਹੇ ਨੇ ਡਿਸਾਈਸਿਵ ਫੇਸ ਅਜੇ ਆਉਣਾ ਹੈ, ਮਿਸਟਰ ਉਹਨਾਂ ਦੇ ਸੈਕਟਰੀ ਆਫ ਵਾਰ ਕਹਿ ਰਹੇ ਨੇ ਔਰ ਅੱਜ ਦੀ ਜਿਵੇਂ ਮੈਸੇਜ ਚੋਂ ਕੁਝ ਹੋਰ ਵੀ ਕਲੀਅਰ ਹੋਏਗਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੋਨੋਂ ਧਿਰਾਂ ਇਸ ਨੂੰ ਮੁਕਾਉਣ ਤੋਂ ਪਹਿਲਾਂ ਆਪਣੀ ਮੁਕੰਮਲ ਵਿਕਟਰੀ ਦਾ ਐਲਾਨ ਕਰਨਾ ਚਾਹੁਣਗੀਆਂ। ਇਸ ਬਾਰੇ ਜਿਹੜਾ ਕਿਸੇ ਨੂੰ ਕੋਈ ਦੁਰਾਵਾਂ ਨਹੀਂ ਨੇ ਕਿ ਈਰਾਨ ਇਸ ਪੋਸਟ ਕ੍ਰਾਈਸਿਸ 'ਚ ਸਟਰੋਂਗਰ ਹੋ ਕੇ ਨਿਕਲੇਗਾ। ਗਲਫ ਦੇ ਵਿੱਚ ਜਿਹੜੀ ਹੁਣ ਜਿਹੜਾ ਈਰਾਨ ਦੀਆਂ ਸ਼ਰਤਾਂ ਨੇ ਉਹ ਅਸੀਂ ਜ਼ਿਕਰ ਵੀ ਕਰਾਂਗੇ ਅਗਲੇ ਸੈਗਮੈਂਟਸ ਦੇ ਵਿੱਚ ਵੀ, ਉਸ ਦੇ ਵਿੱਚ ਉਹ ਤਾਂ ਹੁਣ ਬਿਲਕੁਲ ਵੈਸਟ ਏਸ਼ੀਆ 'ਚੋਂ, ਕਿਉਂਕਿ ਜਦੋਂ ਇਹਦੇ ਲਈ ਮਿਡਲ ਈਸਟ ਵੀ ਲਫ਼ਜ਼ ਯੂਜ਼ ਹੁੰਦਾ ਹੈ ਔਰ ਵੈਸਟ ਏਸ਼ੀਆ ਮਿਡਲ ਈਸਟ ਕਲੋਨੀਅਲ ਟਰਮ ਹੈ। ਜਦੋਂ ਬਸਤੀਵਾਦੀ ਸੀ ਯੂਰਪ ਵਾਲੇ ਕਹਿੰਦੇ ਸੀ ਕਿਉਂਕਿ ਯੂਰਪ ਤੋਂ ਈਸਟ ਦਾ ਮਿਡਲ ਬਣਦਾ ਹੈ, ਪਰ ਜਿਵੇਂ ਜੇ ਇੰਡੀਆ ਜਾਂ ਪਾਕਿਸਤਾਨ ਤੋਂ ਦੇਖੋ ਤਾਂ ਮਿਡਲ ਈਸਟ ਇਹ ਨਹੀਂ ਹੈ, ਫਿਰ ਇਹ ਵੈਸਟ ਏਸ਼ੀਆ, ਏਸ਼ੀਆ ਦਾ ਵੈਸਟ ਹੈ। ਪਰ ਉਹਦੇ 'ਚ ਈਰਾਨ ਜਿਵੇਂ ਕਿ ਇੱਕ ਐਕਸਪਰਟ ਨੇ, ਇਹ US ਏਅਰ ਪਾਵਰ ਐਕਸਪਰਟ ਹੈ, ਉਹਦਾ ਇਹ ਕਹਿਣਾ ਹੈ ਈਰਾਨ ਨਾਓ ਅਮੰਗ 5 ਮੋਸਟ ਪਾਵਰਫੁਲ ਕੰਟਰੀਜ਼ ਇਨ ਦਾ ਵਰਲਡ। ਅੱਗੇ ਜਦੋਂ ਅਸੀਂ
ਮਲਟੀਪੋਲਰ ਵਰਲਡ ਦੀ ਗੱਲ ਕਰ ਰਹੇ ਸੀ, ਉਹਦੇ 'ਚ ਜ਼ਾਹਰ ਹੈ ਕਿ ਅਮਰੀਕਾ, ਰਸ਼ੀਆ, ਚਾਈਨਾ ਇਹ ਤਾਂ ਆਪਣੇ ਆਪ ਦੇ ਵਿੱਚ ਪਾਵਰ ਸੀ। ਭਾਰਤ ਜਿਹੜਾ ਹੈ ਉਹ ਆਬਾਦੀ ਦੇ ਲਿਹਾਜ਼ ਨਾਲ ਔਰ ਜਿਹੜਾ ਉਹ ਦੂਸਰੇ ਲਿਹਾਜ਼ ਨਾਲ ਉਹਦੀ ਗਿਣਤੀ ਕੀਤੀ ਜਾਂਦੀ ਸੀ, ਬ੍ਰਾਜ਼ੀਲ ਜਾਂ ਦੂਜੇ ਤੀਜਿਆਂ ਦੀ। ਪਰ ਜਦੋਂ ਉਹ 5th ਮੋਸਟ ਪਾਵਰਫੁਲ ਕੰਟਰੀ ਇਨ ਦਾ ਵਰਲਡ ਕਹਿੰਦਾ ਤੇ ਹੁਣ ਇਹ 3 ਤਾਂ ਇਹ ਹੈ ਹੀ ਨੇ, ਚੌਥੀ ਵੈਦਰ ਪਾਕਿਸਤਾਨ ਹੈ, ਕਿਉਂਕਿ ਇਹੀ ਐਕਸਪਰਟ ਇਹ ਵੀ ਕਹਿੰਦੇ ਨੇ ਕਿ ਪਾਕਿਸਤਾਨ ਇੱਕ ਪਾਵਰਫੁਲ ਐਂਟੀਟੀ ਦੇ ਤੌਰ ਤੇ, ਕਿਉਂਕਿ ਓਨਲੀ ਨਿਊਕਲੀਅਰ ਪਾਵਰ ਇਸਲਾਮਿਕ ਵਰਲਡ ਦੇ ਵਿੱਚ ਪਾਕਿਸਤਾਨ ਹੈ। ਇੰਡੀਆ ਟੋਟਲੀ ਜਿਹੜਾ ਜੇ ਕਹਿਣਾ ਹੋਏ ਕਿ ਪੋਲੀਟੀਕਲੀ ਔਰ ਡਿਪਲੋਮੈਟਿਕਲੀ ਜੇ ਕੋਈ ਇੰਨੇ ਵੱਡੇ ਸਾਈਜ਼ ਦਾ ਮੁਲਕ ਔਰ ਇੰਨੀ ਆਬਾਦੀ ਵਾਲਾ ਮੁਲਕ 1 ਬਿਲੀਅਨ 500 ਮਿਲੀਅਨ ਵਾਲਾ ਓਬਲੀਟਰੇਟ ਹੋਇਆ ਤਾਂ ਉਹ ਇੰਡੀਆ। ਫਿਰ ਟਰੰਪ ਔਰਾਂ ਦੀ ਜਿਹੜੀ ਇੱਕ ਸਟੇਟਮੈਂਟ ਨੂੰ ਜਿਵੇਂ ਐਸੋਸੀਏਟਡ ਫ੍ਰੈਂਚ ਪ੍ਰੈਸ AFP ਨੇ, ਏਜੰਸੀ ਫ੍ਰੈਂਚ ਪ੍ਰੈਸ ਨੇ ਕਿਹਾ, ਟਰੰਪ ਸੇਜ਼ ਇਰਾਨ ਵਾਰ ਵੁੱਡ ਐਂਡ ਇਨ 2 ਵੀਕਸ ਮੇਬੀ 3, 2 ਜਾਂ 3, ਕਿਉਂਕਿ ਉਹੀ ਸਟੇਟਮੈਂਟ ਨੂੰ ਡਿਫਰੈਂਟਲੀ ਉਹਨਾਂ ਨੇ ਜਿਹੜਾ ਕਾਲ ਕੀਤਾ। ਇਸੇ ਤਰ੍ਹਾਂ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਵੈਲੀ ਨੈਸਰ ਐਕਸਪਰਟ ਨੇ, ਉਹਨਾਂ ਨੇ ਜਿਹੜਾ ਇੰਡੀਅਨ ਮੀਡੀਆ ਨੂੰ ਇੰਟਰਵਿਊ ਦੇ ਵਿੱਚ ਕਿਹਾ ਕਿ ਟਰੰਪ ਇਜ਼ ਐਟ ਏ ਸਟ੍ਰੈਟੇਜਿਕ ਡੈਡ ਐਂਡ ਔਨ ਇਰਾਨ, ਦਾ ਵਾਰ ਵਿਲ ਰੀਸ਼ੇਪ ਗਲਫ ਸਿਕਿਉਰਿਟੀ ਆਰਕੀਟੈਕਚਰ, ਕਿ ਗਲਫ ਦਾ ਜਿਹੜਾ ਹੁਣ ਸਿਕਿਉਰਿਟੀ ਢਾਂਚਾ ਹੈ ਪੋਸਟ ਕ੍ਰਾਈਸਿਸ ਉਹ ਬਿਲਕੁਲ ਡਿਫਰੈਂਟ ਹੋਏਗਾ। ਔਰ ਆਲਰੇਡੀ ਜਿਹੜਾ ਹੁਣ ਇਸ ਜੰਗ ਦਾ ਸਟ੍ਰੈਟੇਜਿਕ ਐਂਡ ਪਹੁੰਚ ਗਿਆ ਹੈ ਕਿ ਇਸ ਤੋਂ ਅੱਗੇ ਜਿਹੜਾ ਜਾਣਾ ਹੈ ਉਹ ਕਿਸੇ ਪਾਸੇ ਵੀ ਨਹੀਂ ਲੈ ਕੇ ਜਾਏਗਾ। ਔਰ BBC ਦਾ ਇਹ ਕਹਿਣਾ ਹੈ ਕਿ ਵੀ ਜਿਹੜਾ ਟਰੰਪ ਜਿਹੜੇ ਨੇ ਉਹ ਪ੍ਰਾਈਮ ਟਾਈਮ ਐਡਰੈਸ ਕਰਨਗੇ ਇਰਾਨ ਵਾਰ ਦੇ ਉੱਤੇ, ਟਰੰਪ ਬਲਾਸਟ ਐਲਾਈਜ਼ ਟੈਲ them go get your own oil। ਉਹਨਾਂ ਨੂੰ ਕਿਹਾ ਨੈਟੋ ਵਾਲਿਆਂ ਜਾਓ ਜਾ ਕੇ ਆਪੇ ਖਿਲਾ ਲਓ ਸਟੇਟ ਆਫ ਹਾਰਮੁਜ਼, ਤੁਸੀਂ ਸਾਡੇ ਨਾਲ ਨਹੀਂ ਖੜੇ, ਅਸੀਂ ਤੁਹਾਡੇ ਨਾਲ ਬਿਲਕੁਲ ਨਹੀਂ ਹਾਂ। ਹੁਣ ਨੈਤਨਯਾਹੂ ਆਪਣਾ ਨੈਰੇਟਿਵ ਦੇ ਉਹ ਕਹਿ ਰਿਹਾ ਜਿਹੜਾ ਲਬਨਾਨ ਦੇ ਵਿੱਚ ਅਸੀਂ ਟੈਰੀਟਰੀ ਐਕਵਾਇਰ ਉਹ ਅਸੀਂ ਰੱਖਾਂਗੇ। ਹਾਲਾਂਕਿ ਕਿਉਂਕਿ ਇੰਨਾ ਫੋਕਸ ਇਰਾਨ ਤੇ ਹੋ ਗਿਆ ਕਿ ਇਜ਼ਰਾਈਲ ਨੇ ਜਿਹੜਾ ਲਬਨਾਨ 'ਚ 3000 ਤੋਂ ਜ਼ਿਆਦਾ ਬੰਦਾ ਮਾਰਿਆ ਹੈ ਔਰ ਖਾਮਖਾਹ ਦੀ ਜੰਗ ਉੱਥੇ ਜਾ ਕੇ ਸ਼ੁਰੂ ਕੀਤੀ ਹੈ। ਹੁਣ ਉਹ ਸਿਸਟਮੈਟਿਕਲੀ ਕ੍ਰਸ਼ਿੰਗ ਇਰਾਨ, ਫੋਰਜਿੰਗ ਅਲਾਇੰਸਿਸ ਵਿਦ ਇੰਪੋਰਟੈਂਟ ਕੰਟਰੀਜ਼ ਇਨ ਵੈਸਟ ਏਸ਼ੀਆ। ਨੈਤਨਯਾਹੂ ਕਹਿ ਰਿਹਾ ਜੀ ਅਸੀਂ ਸਿਸਟਮੈਟਿਕਲੀ ਇਰਾਨ ਨੂੰ ਡਿਸਟਰੋਏ ਕਰਾਂਗੇ ਔਰ ਵੈਸਟ ਏਸ਼ੀਆ ਦੇ ਵਿੱਚ ਜਿਹੜਾ ਹੈ ਅਸੀਂ ਨਵੇਂ ਅਲਾਇੰਸ ਕਰਾਂਗੇ। ਨਵੇਂ ਅਲਾਇੰਸ ਕੀ ਹੈ? ਆਲਰੇਡੀ ਸਾਊਦੀ ਅਰੇਬੀਆ, ਜਾਰਡਨ, ਇਰਾਕ, ਸੀਰੀਆ ਸਾਰੇ ਹੀ ਹਿਲਾ ਕੇ ਰੱਖ ਦਿੱਤੇ ਨੇ ਇਰਾਨ ਨੇ। ਰਾਦਰ ਇਹਦੇ 'ਚ ਇਹ ਵੀ ਹੋ ਸਕਦਾ ਜੇ ਅਮਰੀਕਾ ਉੱਥੋਂ ਵਿਦਡਰਾਇੰਗ ਲਾਈਨ ਲੈ ਤੇ ਉੱਥੇ ਮਿਡਲ ਈਸਟ ਦੇ ਵਿੱਚ ਇੱਕ ਨਵੀਂ ਵਾਰ ਜਿਹਦੇ 'ਚ ਕਿ ਇਰਾਕੀ ਗੁਰਿਲੇ ਜਿਹੜੇ ਨੇ ਉਹ ਜਾ ਕੇ ਕੁਵੈਤ ਲੈ ਸਕਦੇ ਨੇ। ਇੱਧਰ ਜਿਹੜੇ ਜਾਰਡਨ ਔਰ ਦੂਸਰੇ ਦੇ ਵਿੱਚ ਵੀ ਜਿਹੜੇ ਨੇ ਲੋਕ ਔਰ ਸਾਊਦੀ ਅਰੇਬੀਆ ਦੇ ਵਿੱਚ ਔਰ UAE ਦੇ ਵਿੱਚ ਰਜੀਮ ਚੇਂਜ, ਇਰਾਨ ਦਾ ਰਜੀਮ ਚੇਂਜ ਕੀ ਹੋਣਾ ਸੀ? ਇਹ ਸਾਰੇ ਸ਼ੇਖ ਟੱਬਰ ਜਿਹੜੇ ਆਸ਼ ਬੈਠੇ ਹੋਏ ਨੇ ਲੋਕ ਇਹਨਾਂ ਦੇ ਵਿੱਚ ਖਲੋ ਕੇ ਇਹਨਾਂ ਨੂੰ ਚੈਲੰਜ ਕਰ ਸਕਦੇ ਨੇ। ਔਰ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਹੋਪ ਹੀ ਕਰਦੇ ਹਾਂ ਜਿਹੜਾ ਮੈਸੇਜ ਹੋਏਗਾ ਪ੍ਰੈਜ਼ੀਡੈਂਟ ਟਰੰਪ ਦਾ ਉਹਦੇ 'ਚ ਆਈ ਹੋਪ ਕਿ ਇਸ ਵਾਰ ਦੇ ਐਂਡ ਦੀ ਗੱਲ ਹੋਏਗੀ, ਆਪਣੀ ਜਿੱਤ ਦਾ ਹੀ ਭਾਵੇਂ ਐਲਾਨ ਹੋਏਗਾ ਵੀ ਅਸੀਂ ਇਰਾਨ ਨੂੰ ਜਿਹੜਾ ਉਹ ਪੱਥਰ ਯੁੱਗ 'ਚ ਪਹੁੰਚਾ ਦਿੱਤਾ ਹੈ। ਚਲੋ ਨੈਰੇਟਿਵ ਦੀ ਜੰਗ, ਮਿਡ ਟਰਮ ਇਲੈਕਸ਼ਨਾਂ ਵੀ ਹੋਣੀਆਂ ਨੇ ਦੂਸਰਾ, ਪਰ ਹਰ ਹਾਲ ਦੇ ਵਿੱਚ ਇਹ ਜਿਹੜੀਆਂ ਹੌਸਟਿਲਿਟੀਜ਼ ਨੇ, ਇਹ ਦੁਸ਼ਮਣੀਆਂ ਨੇ, ਇਹਨਾਂ ਦਾ ਐਂਡ ਹੋਣਾ ਚਾਹੀਦਾ ਹੈ। ਜੰਗ ਦਾ ਅੰਤ ਤਾਂ ਨਹੀਂ ਹੋਏਗਾ, ਇੱਕ ਪਾਸਾ ਰੁਕੇਗਾ ਤੇ ਦੂਸਰਾ ਜਿਵੇਂ ਅਸੀਂ ਕਿਹਾ ਕਿ ਵੈਸਟ ਏਸ਼ੀਆ ਦੇ ਵਿੱਚ ਨਵਾਂ ਪਾਵਰ ਸਟਰਕਚਰ, ਕਿਉਂਕਿ ਇਰਾਨ ਉਹਨਾਂ ਨੂੰ ਹੌਪਕਿੰਸ ਦਾ ਪ੍ਰੋਫੈਸਰ ਤਾਂ 5ਵੀਂ ਦੁਨੀਆ ਦੀ ਵੱਡੀ ਤਾਕਤ ਕਹਿੰਦਾ, 5ਵੀਂ ਨਾ ਵੀ ਹੋਏ ਪਰ ਇਰਾਨ ਜਿਹੜਾ ਮੋਰ ਪਾਵਰਫੁਲ ਹੋ ਕੇ ਵੈਸਟ ਏਸ਼ੀਆ ਦੇ ਵਿੱਚ, ਗਲਫ ਰੀਜਨ ਦੇ ਵਿੱਚ ਜਿਹੜਾ ਉਸ ਦਾ ਉਭਾਰ ਹੋਇਆ। ਸੋ ਇਹਦੇ 'ਚ ਨਵੇਂ ਪਰਮੂਟੇਸ਼ਨ ਕੰਬੀਨੇਸ਼ਨ ਬਣਨਗੇ ਔਰ ਇਹ ਹੁਣ ਕੱਲ੍ਹ ਅਸੀਂ ਜਦੋਂ ਜ਼ਿਕਰ ਕਰਾਂਗੇ ਤਾਂ ਫਿਰ ਅੱਜ ਦਾ ਮੈਸੇਜ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਅਮਰੀਕਾ ਵਾਸੀਆਂ ਦੇ ਨਾਂ ਉਸ ਦੇ ਉੱਤੇ ਹੀ ਮੋਸਟਲੀ ਆਧਾਰਿਤ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੇ ਨੇ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀ ਔਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ।
5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv ਤੇ ਅੱਜ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਪਲੈਨ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ